ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਵਿਚਾਰਾਂਗੇ ਆਸਟ੍ਰੇਲੀਆ ਦੇ ਹਾਲਾਤ ਤੇ ਪੰਜਾਬ ਜੋ ਕਿ ਕਿਸਾਨੀ ਮੋਰਚੇ ਨਾਲ ਸੰਬੰਧਿਤ ਖਬਰਾਂ ਨੇ ਉਹਨਾਂ ਬਾਰੇ ਮਾਰਾਂਗੇ ਜੀ ਝਾਤ। ਫਿਲਹਾਲ ਸਵਾਗਤ ਕਰਦੇ ਹਾਂ ਜੀ ਅਮਰਜੀਤ ਨਾਗੀ ਜੀ ਦਾ ਜੋ ਇਸ ਸਮੇਂ ਸਿਡਨੀ ਮੌਜੂਦ ਨੇ। ਅਮਰਜੀਤ ਨਾਗੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ, ਕੀ ਹਾਲ ਚਾਲ ਹੈ ਬ੍ਰਿਸਬਨ ਦੇ? ਤੇ ਤੁਹਾਡੇ ਸ਼ਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਸਲਾਮ, ਨਮਸਤੇ। ਹਾਂਜੀ, ਬਹੁਤ ਵਧੀਆ ਹਾਲ ਹੈ ਜੀ ਕੁਇਨਜ਼ਲੈਂਡ ਦੇ, ਕਿਉਂਕਿ ਇੱਕ ਦੁੱਕਾ ਕੇਸ ਆਉਂਦੇ ਨੇ ਪਰ ਉਹ ਵੀ ਬਹੁਤ ਛੇਤੀ ਕਵਰ ਹੋ ਜਾਂਦੇ ਆ ਜੀ। ਜਿਹੜੇ ਲੋਕਲ ਅਕਵਾਇਰਡ ਕੇਸ ਹੁੰਦੇ ਨੇ ਉਹਨਾਂ ਨੂੰ ਛੇਤੀ ਜਿਹੜੀ ਹੈਗੀ ਆ ਕਾਬੂ ਪਾ ਲਿਆ ਜਾਂਦਾ। ਪਰ ਸਿਡਨੀ ਦਾ ਹਰ ਰੋਜ਼ ਮੰਦਾ ਹਾਲ ਹੈ ਜੀ। ਅੱਜ ਸਿਡਨੀ ਦੇ ਵਿੱਚ ਕਿੰਨੇ ਕੇਸ ਆਏ ਨੇ ਜੀ, ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ, ਕੀ ਤੁਹਾਡੀ ਪ੍ਰੀਮੀਅਰ ਨੇ ਅਗਲੇ ਸੰਦੇਸ਼ ਦਿੱਤੇ ਨੇ, ਇਸ ਬਾਰੇ ਚਾਨਣਾ ਪਾਓ ਜੀ। ਦੇਖੋ ਜੀ, ਅੱਜ ਦੀ ਜਿਹੜੀ ਸਵੇਰੇ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਉਹਦੇ ਚ ਉਹਨਾਂ ਨੇ ਡਿਕਲੇਅਰ ਕੀਤਾ ਵੀ 1280 ਦੇ ਕਰੀਬ ਨਵੇਂ ਇਨਫੈਕਸ਼ਨਸ ਹੋਈਆਂ ਨੇ ਤੇ ਉਹਦੇ ਚੋਂ 177 ਦੇ ਕਰੀਬ ਲੋਕੀ ਆਈਸੀਯੂ ਚ ਨੇ ਤੇ 1100 ਦੇ ਕਰੀਬ ਹਸਪੀਟਲ ਚ ਨੇ। ਹੁਣ ਇਹ ਤੁਸੀਂ ਦੇਖੋ, ਪਿਛਲੇ ਹਫਤੇ ਤੁਸੀਂ ਮੰਡੇ ਦੀ ਗੱਲ ਕਰ ਰਹੇ ਸਾਂ, ਉਦੋਂ ਵੀ ਕੇਸ ਨੰਬਰ ਰਫਲੀ ਇੰਨੇ ਹੀ ਸੀ ਨਵੀਂ ਇਨਫੈਕਸ਼ਨਸ, ਲੇਕਿਨ ਆਈਸੀਯੂ ਚ ਕੇਸ ਵੱਧ ਗਏ ਨੇ ਤੇ ਹਸਪੀਟਲਾਈਜੇਸ਼ਨ ਦੇ ਵੀ ਕੇਸ 20-25% ਦੇ ਕਰੀਬ ਜ਼ਿਆਦਾ ਹੋ ਗਏ ਨੇ। ਤੇ ਇਹ ਹੋਰ ਇੱਕ ਹੋਰ ਇਹਨਾਂ ਦਾ ਚੇਂਜ ਜਿਹੜਾ ਅਟੈਕ ਜਿਹਾ ਆਇਆ, ਉਹ ਇਹ ਕਹਿ ਰਹੇ ਨੇ ਕਿ ਵੀ 70-80% ਦੇ ਕਰੀਬ ਜਦੋਂ ਆਏਗੀ ਅਸੀਂ ਇਹ ਜਿਹੜੀ ਲੋਕਲ ਇਕਨੋਮੀ ਹੈ, ਲੋਕਲ ਟਰੈਵਲ ਹੈ, ਲੋਕਲ ਰਿਸਟ੍ਰਿਕਸ਼ਨ ਬੰਦ ਕਰ ਦਿਆਂਗੇ ਤੇ ਅਲਾਉ ਕਰ ਦਿਆਂਗੇ। ਹੁਣੇ ਉਹ 100% ਦੀ ਤਰਫ ਨੂੰ ਪੁਸ਼ ਕਰ ਰਹੇ ਨੇ ਕਿ 80 ਤੇ ਹੋਏਗਾ ਤੇ ਤਾਂ ਖੋਲਾਂਗੇ। ਇਹ ਮੇਰੇ ਖਿਆਲ ਅੰਡਰ ਪ੍ਰੈਸ਼ਰ ਨੇ ਜਾਂ ਤੇ ਕੁਇਨਜ਼ਲੈਂਡ ਦੀ ਗਵਰਨਮੈਂਟ ਜਾਂ WA ਦੀ ਗਵਰਨਮੈਂਟ, ਜਾਂ ਇਹਨਾਂ ਨੂੰ ਹਾਲੇ ਪ੍ਰਿਪੇਅਰ ਨਹੀਂ ਹੋਏ ਪੂਰੇ ਜਿਹੜੇ ਤੁਹਾਡੇ ਹਸਪਤਾਲ ਸਿਸਟਮ ਨੇ ਉਹਨਾਂ ਚ ਕੈਪੈਸਿਟੀ ਦੀ ਨਹੀਂ ਬਣ ਪਾਈ, ਜਿਹਦੇ ਚ 70-80% ਦੇ ਉੱਤੇ ਰਿਲੈਕਸ ਕਰਨਾ ਸ਼ੁਰੂ ਕਰ ਦੇਣ। ਅਸੀਂ ਉਮੀਦ ਕਰਦੇ ਹਾਂ ਜੀ 70% ਤੋਂ ਬਾਅਦ ਥੋੜੀ ਲੋਕਲ ਰਿਲੈਕਸੇਸ਼ਨ ਤੇ ਸ਼ੁਰੂ ਹੋ ਜਾਏਗੀ, ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਇਸ ਵੇਲੇ ਜੀ। ਰਾਤ ਵੇਲੇ ਦਾ ਕਰਫਿਊ ਕਦੋਂ ਤੱਕ ਚੱਲੇਗਾ ਜੀ? ਵੈਸੇ ਤਾਂ ਜਿਹੜੇ ਨਿਊ ਸਾਊਥ ਵੇਲਸ ਦੀ ਜਿਹੜੀ ਪ੍ਰੀਮੀਅਰ ਹੈਗੇ ਨੇ ਜੀ, ਉਹਨਾਂ ਨੇ ਬਹੁਤ ਹੀ ਜ਼ਿਆਦਾ ਰਿਸਟ੍ਰਿਕਸ਼ਨਸ ਸਖਤ ਕੀਤੀਆਂ ਹੋਈਆਂ ਨੇ। ਨਾਲ ਹੀ ਰਾਤ ਦਾ ਕਰਫਿਊ ਇਹ ਹਟਾਇਆ ਗਿਆ ਜਾਂ ਗੱਲਾਂ ਕੀਤੀਆਂ ਜਾ ਰਹੀਆਂ ਹਟਾਉਣ ਦੀਆਂ, ਜੱਜੇ ਵੀ ਜਾਰੀ ਹੈ? ਦੇਖੋ ਜੀ, ਇਹਦੇ ਬਾਰੇ ਉਹ ਕਿਆਸਾ ਲਗਾਏ ਜਾ ਰਹੇ ਨੇ ਕਿ ਜਲਦੀ ਇਹਨੂੰ ਹਟਾ ਦੇਣਗੇ, ਕਿਉਂਕਿ ਉਹ ਕਰਫਿਊ ਨਾਲ ਬਹੁਤ ਜ਼ਿਆਦਾ ਰਾਤ ਦੇ ਕਰਫਿਊ ਨਾਲ ਫਰਕ ਨਹੀਂ ਪਿਆ, ਸਿਰਫ ਲੋਕਾਂ ਦੀ ਪਰੇਸ਼ਾਨੀਆਂ ਹੀ ਵਧੀਆਂ ਨੇ। ਤੇ ਇਸ ਕਰਕੇ ਉਹਨਾਂ ਦਾ ਹੁਣ ਇਹ ਵਿਚਾਰ ਇਹ ਬਣ ਰਿਹਾ ਕਿ ਇਹਨੂੰ ਹਟਾ ਦਿੱਤਾ ਜਾਏ। ਇੱਕ ਹੋਰ ਜਿਹੜੀ ਵੱਡੀ ਸਮੱਸਿਆ ਉਹਨਾਂ ਦੇ ਸਾਹਮਣੇ ਉਹ ਆ ਰਹੀ ਹੈ ਕਿ ਹਸਪੀਟਲਾਈਜੇਸ਼ਨ ਜਿਹੜੀ ਹੈ ਨਾ ਜੀ, ਉਹਦੀ ਕੈਪੈਸਿਟੀ ਦੇ ਆਰ ਪ੍ਰੀਪੇਅਰਿੰਗ ਕਿ ਹੁਣ ਜਦੋਂ ਇਹਨੂੰ ਖੋਲਣਗੇ ਇਵੈਂਚੁਅਲੀ 70 ਤੋਂ 80% ਜਦੋਂ ਤੁਹਾਡਾ ਵੈਕਸੀਨੇਸ਼ਨ ਤੋਂ ਬਾਅਦ ਇਹਨੂੰ ਖੋਲਣਗੇ, ਉਸ ਤੋਂ ਬਾਅਦ ਜਿਹੜੀ ਸਰਜ ਆਣੀ ਇੱਕਦਮ, ਉਹਦੀ ਕੈਪੈਸਿਟੀ ਦੀ ਇਹਨਾਂ ਨੂੰ ਥੋੜੀ ਸਮੱਸਿਆ ਹੈ। ਉਹ ਕਰਨ ਤੋਂ ਬਾਅਦ ਇਹ ਮੇਰੇ ਖਿਆਲ ਥੋੜੇ ਜ਼ਿਆਦਾ ਰਿਲੈਕਸ ਹੋ ਜਾਣਗੇ ਜੀ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਇੰਟਰਨੈਸ਼ਨਲ ਬਾਰਡਰਸ ਦੀ, ਕਿਉਂਕਿ ਪਿੱਛੇ ਜੇ ਐਲਾਨ ਕੀਤਾ ਸੀ ਸਕਾਟ ਮੋਰਿਸਨ ਸਰਕਾਰ ਨੇ ਕਿ 17 ਸਤੰਬਰ ਨੂੰ ਇੰਟਰਨੈਸ਼ਨਲ ਬਾਰਡਰ ਓਪਨ ਕੀਤੇ ਜਾਣਗੇ, ਜਿਸ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਲੋਕੀ ਭਾਰਤ ਬੈਠੇ ਨੇ ਜਾਂ ਕਿਧਰੇ ਹੋਰ ਮੁਲਕਾਂ ਦੇ ਵਿੱਚ ਬੈਠੇ ਨੇ, ਕੁਝ ਆਸ ਬਣ ਗਈ ਸੀ ਉਹਨਾਂ ਦੀ ਕਿ ਚਲੋ ਦੇਰ ਆਏ ਦਰੁਸਤ ਆਏ। ਹੁਣ ਇਹਨਾਂ ਨੇ ਫੇਰ ਵਧਾ ਦਿੱਤੀ ਹੈ ਜੀ ਡੇਟ, 17 ਸਤੰਬਰ ਤੋਂ 17 ਦਸੰਬਰ ਕਰ ਦਿੱਤੀ ਹੈ। ਸੋ ਆਸਾਂ ਦੇ ਉੱਤੇ ਜਿਵੇਂ ਕਹਿੰਦੇ ਨਹੀਂ ਪਾਣੀ ਫੇਰ ਦਿੱਤਾ ਸਾਰਿਆਂ ਦੇ। ਹਾਂ ਬਿਲਕੁਲ ਜੀ, ਇਹ ਵੀ ਇੱਕ ਕੋਈ ਬੜੀ ਚੰਗੀ ਖਬਰ ਨਹੀਂ ਆਈ ਹੈ ਤੋਂ ਨਿਊ ਸਾਊਥ ਵੇਲਸ ਦੀ ਤਰਫ ਤੋਂ ਜਾਂ ਕਹਿ ਲਓ ਫੈਡਰਲ ਗਵਰਨਮੈਂਟ ਦੀ ਤਰਫ ਤੋਂ ਹੀ। ਇਹ ਮੇਰੇ ਖਿਆਲ ਕਾਫੀ ਅੰਡਰ ਪ੍ਰੈਸ਼ਰ ਨੇ ਕਿ ਅਗਰ ਬਾਹਰੋਂ ਟਰੈਵਲ ਸ਼ੁਰੂ ਕਰਤਾ ਇਹਨਾਂ ਨੇ, ਓਪਨ ਅਪ ਕਰਤਾ, ਤੇ ਜਿਹੜੇ ਨਵੇਂ ਕੇਸਿਸ ਬਾਹਰੋਂ ਆਣਗੇ ਉਹਨੂੰ ਹੈਂਡਲ ਕਿਵੇਂ ਕਰਨਾ। ਪ੍ਰੋਬਲਮ ਇਹਨਾਂ ਦੀ ਆਪਣੀ ਕੈਪੈਸਿਟੀ ਦੀ ਇਸ ਵੇਲੇ ਲੱਗ ਰਹੀ ਹੈ, ਜਿਹੜੀ ਹਸਪੀਟਲ ਦੀ ਕੈਪੈਸਿਟੀ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ। 70-80% ਦੀ ਵੈਕਸੀਨੇਸ਼ਨ ਤੋਂ ਬਾਅਦ ਵੀ ਐਕਸਪੈਕਟ ਕਰਦੇ ਨੇ ਕਿ 2,500 ਤੋਂ 3,000 ਕੇਸ ਅਗਰ ਇਹਨਾਂ ਨੇ ਓਪਨ ਕਰਤੇ ਬਾਰਡਰ, ਚਾਹੇ ਇੰਟਰਨਲ ਕਰਤੇ ਚਾਹੇ ਬਾਹਰੋਂ ਕਰਤੇ, ਤੇ 2,500-3,000 ਕੇਸ ਆਣਗੇ ਤੇ ਤੁਹਾਡੇ 2,000 ਤੋਂ 3,000 ਦੇ ਕਰੀਬ ਜਿਹੜੇ ਤੁਹਾਡੇ ਹਸਪੀਟਲ ਦੇ ਆਈਸੀਯੂ ਦੀ ਕੈਪੈਸਿਟੀ ਚਾਹੀਦੀ ਹੈ ਇਹਨਾਂ ਨੂੰ, ਤੇ ਉੱਥੋਂ ਤੱਕ ਵੀ ਹਾਲੇ ਤੱਕ ਨਹੀਂ ਪਹੁੰਚ ਪਾਏ। ਤੇ ਇਸ ਕਰਕੇ ਮੇਰੇ ਖਿਆਲ ਨੇ ਇਹ ਐਕਸਟੈਂਡ ਕਰਤੀ ਹੈ। ਹੁਣ ਦੇਖੋ ਘੱਟ ਤੋਂ ਘੱਟ ਸਾਰੀ ਸਰਦੀਆਂ ਲਾਕਡਾਊਨ ਨਿਕਲ ਗਈਆਂ ਨਿਊ ਸਾਊਥ ਵੇਲਸ ਦੀਆਂ। ਇਸ ਤਰ੍ਹਾਂ ਲੱਗਿਆ ਕਿ ਸਪ੍ਰਿੰਗ ਸੀਜ਼ਨ ਜਿਹੜਾ ਕਿ ਤੁਹਾਡੇ ਸ਼ਰੋਤਾਂ ਨੂੰ ਦੱਸਦੀ ਹੈ ਵੀ ਸਰਦੀਆਂ ਜਿਹੜੀਆਂ ਦੀਆਂ ਆਫੀਸ਼ੀਅਲੀ 31 ਅਗਸਤ ਨੂੰ ਖਤਮ ਹੋ ਗਈਆਂ ਨੇ ਤੇ 1 ਸਤੰਬਰ ਤੋਂ ਨਾਰਮਲ ਸਪ੍ਰਿੰਗ ਸੀਜ਼ਨ ਸ਼ੁਰੂ ਹੋ ਗਿਆ। ਤੇ ਸਪ੍ਰਿੰਗ ਸੀਜ਼ਨ ਵੀ ਮੈਨੂੰ ਲੱਗਦਾ ਲਾਕਡਾਊਨ ਚ ਨਿਕਲ ਜਾਏਗਾ ਸਾਰਾ, ਜੇ ਬੜਾ ਮੰਦ ਸਾਰਿਆਂ ਵਾਸਤੇ। ਬਹੁਤ ਸਟ੍ਰੈਸ ਦੁਨੀਆ ਰਹਿ ਰਹੀ ਹੈ ਇੱਥੇ, ਕਿਉਂਕਿ ਬਾਹਰ ਨਾ ਜਾ ਤੁਸੀਂ, ਕਿਤੇ ਬਾਹਰ ਖਾਣ ਨਹੀਂ ਜਾ ਸਕਦੇ, ਕਿਤੇ ਘੁੰਮਣ ਨਹੀਂ ਜਾ ਸਕਦੇ, ਕਿਤੇ ਕਾਫੀ ਸ਼ਾਪ ਤੱਕ ਨਹੀਂ ਜਾ ਸਕਦੇ, ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ। ਨਾਟ ਓਨਲੀ ਫਾਈਨੈਂਸ਼ੀਅਲ ਪ੍ਰੋਬਲਮ ਹੈ, ਮੈਂਟਲ ਹੈਲਥ ਦੀ ਪ੍ਰੋਬਲਮ। ਤੁਸੀਂ ਇੱਕਦਮ ਜਗ੍ਹਾ ਬੰਦ ਜਿਹੀ ਹੋ ਕੇ ਰਹਿ ਗਏ ਨਾ ਬੰਦਾ, ਤੇ ਉਹ ਬੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਈਵਨ ਜਿਹੜੀ ਲਾਈਫ ਲਾਈਨ ਨੂੰ ਇਨਫੋਰਮੇਸ਼ਨ ਆ ਰਹੀ ਹੈ, ਉੱਥੋਂ ਵੀ ਲਾਈਫ ਲਾਈਨ ਜਿਹੜੀਆਂ ਫੋਨ ਕਾਲਸ ਲੋਕੀ ਕਰ ਰਹੇ ਨੇ, ਹੈਲਪ ਮੰਗ ਰਹੇ ਨੇ, ਮੈਂਟਲ ਹੈਲਥ ਦੀ ਹੈਲਪ ਮੰਗ ਰਹੇ ਨੇ, ਉਹ ਵੀ ਵੱਧ ਗਈਆਂ ਨੇ। ਤੇ ਬੜੀ ਸੁਖਾਵੀ ਹਾਲਤ ਵੱਲ ਨਹੀਂ ਜਾ ਰਹੇ, ਬਟ ਹੋਪ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦੀ 70 ਤੋਂ 80% ਹੋ ਜਾਂਦੀ ਹੈ ਵੈਕਸੀਨੇਸ਼ਨ,
ਸਿਚੁਏਸ਼ਨ ਥੋੜੀ ਸੁਧਰੇਗੀ। ਜੀ, ਗੱਲ ਕਰ ਲੈਂਦੇ ਹਾਂ ਜੀ ਅਫਗਾਨਿਸਤਾਨ ਦੀ, ਕਿਉਂਕਿ ਆਸਟ੍ਰੇਲੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਿੰਨਾ ਵੀ ਹੋ ਸਕਦਾ ਅਫਗਾਨਿਸਤਾਨ ਦੇ ਲੋਕਾਂ ਨੂੰ ਇੱਥੇ ਅਸਾਈਲਮ ਦੇਵਾਂਗੇ। ਸੋ ਇੱਕ ਪਾਸੇ ਤਾਂ ਇਹ ਬਾਰਡਰ ਜਿਹੜੇ ਹੈਗੇ ਨੇ ਬੰਦ ਕੀਤੇ ਹੋਏ ਨੇ ਇਹਨਾਂ ਚਾਰੇ ਪਾਸਿਓਂ, ਜਦ ਕਿ ਸਟੇਟ ਦੇ ਜਿਹੜੇ ਬਾਰਡਰ ਆਪਸ ਵਿੱਚ ਬੰਦ ਨੇ, ਇੰਟਰਨੈਸ਼ਨਲ ਬਾਰਡਰ ਕਿੱਥੋਂ ਖੋਲ੍ਹ ਦੇਣਗੇ। ਪਰ ਫਿਰ ਵੀ ਇਹ ਗੱਲ ਕਰਦੇ ਨੇ ਜੀ ਕਿ 1000 ਦੇ ਉੱਪਰ ਜਿਹੜੇ ਹੈਗੇ ਅਫਗਾਨਿਸਤਾਨੀਆਂ ਨੂੰ ਅਸੀਂ ਬੁਲਾਵਾਂਗੇ ਤੇ ਅਸਾਈਲਮ ਦੇਵਾਂਗੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਬਾਰਡਰ ਨੇ ਅਫਗਾਨਿਸਤਾਨੀਆਂ ਲਈ ਖੋਲ੍ਹੇ ਜਾਣਗੇ? ਦੇਖੋ ਜੀ, ਜਿਸ ਤਰ੍ਹਾਂ ਦੀ ਖਬਰਾਂ ਹੁਣੇ ਆ ਰਹੀਆਂ ਨੇ, ਇਹ ਕੁਆਰੰਟੀਨ ਦੀ ਪ੍ਰੋਵੀਜ਼ਨ ਵਧਾ ਕੇ ਇਹਨਾਂ ਨੇ ਕੁਝ ਤੇ ਬੰਦੇ ਉੱਥੋਂ ਲਿਆਂਦੇ ਨੇ, ਲੇਕਿਨ ਜਿਨ੍ਹਾਂ ਨੇ ਇੰਨੀ ਕਮਿਟਮੈਂਟ ਕੀਤੀ ਹੈ ਕਿ 20 ਤੋਂ 25000 ਸਾਨੂੰ ਅਸਾਈਲਮ ਸੀਕਰ ਅਸੀਂ ਦੇਵਾਂਗੇ, ਉਹ ਹਾਲੇ ਮੈਨੂੰ ਨਹੀਂ ਲੱਗਦਾ ਕਿ ਦਸੰਬਰ ਤੋਂ ਪਹਿਲਾਂ ਜਾਂ ਇਸ ਸਾਲ ਦੇ ਐਂਡ ਤੱਕ ਵੀ ਉਹਦਾ ਕੋਈ ਇਮਕਾਨ ਹੈ ਜਾਂ ਉਹ ਕੋਈ ਹੋ ਪਾਏਗਾ। ਉਹ ਤੋਂ ਅਗਲੇ ਸਾਲ ਦੀ ਗੱਲ ਬਣ ਸਕਦੀ ਹੈ। ਉਦੋਂ ਤੱਕ ਉਹ ਵਿਚਾਰੇ ਜਿਹੜੇ ਰਿਫਿਊਜੀ ਨੇ, ਉਹ ਜਿੱਥੇ ਵੀ ਉਹਨਾਂ ਦਾ ਟ੍ਰਾਂਜ਼ਿਟ ਪੁਆਇੰਟ ਹੈ ਉੱਥੇ ਉਹ ਅਟਕੇ ਰਹਿਣਗੇ। ਇਹ ਉਹਨਾਂ ਵਾਸਤੇ ਬੜੀ ਮੰਦਭਾਗੀ ਗੱਲ ਹੈ। ਪਰ ਇਹ ਇਹਨਾਂ ਦਾ ਜਿਹੜਾ ਸਿਚੁਏਸ਼ਨ ਹੈ, ਹਸਪੀਟਲ ਦੀ ਕੈਪੈਸਿਟੀ ਇਸ ਕਰਕੇ ਕੰਸਟ੍ਰੇਨਡ ਜਿਹੜਾ ਮੈਨੂੰ ਲੱਗ ਰਿਹਾ, ਉਸ ਕਰਕੇ ਸਾਰਾ ਸਿਸਟਮ ਜਿਹੜਾ ਉਹਨੂੰ ਪੁਸ਼ ਆਊਟ ਕਰੀ ਜਾ ਰਿਹਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ 20-25000 ਜਿਹੜੀ ਇਹਨਾਂ ਨੇ ਕਮਿਟ ਕੀਤੀ ਹੈ ਉਹਨੂੰ ਇਹ ਲੈ ਪਾਣਗੇ। ਜੀ ਜੀ, ਗੱਲ ਕਰ ਲੈਂਦੇ ਹਾਂ ਜੀ ਪੰਜਾਬ ਦੀ, ਖਾਸ ਕਰਕੇ ਭਾਰਤ ਦੀ, ਕਿਉਂਕਿ ਸਾਡੇ ਸਰਕਾਰ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ, ਚਾਹੇ ਉਹ ਗਾਜ਼ੀਆਬਾਦ ਹੋਵੇ ਜਾਂ ਫਿਰ ਦਿੱਲੀ ਦਾ ਕੋਈ ਬਾਰਡਰ ਹੋਵੇ, ਜਿੱਥੇ ਉਹ ਪੂਰੇ ਹੱਕੀ ਮੰਗਾਂ ਲਈ ਬੈਠੇ ਨੇ। ਵਿੱਚ ਜਿਹਨੂੰ ਕਾਫੀ ਝੜਪਾਂ ਵੀ ਹੋਈਆਂ, ਕਿਉਂਕਿ ਸਰਕਾਰ ਵੱਲੋਂ ਐਸਡੀਐਮ ਵੱਲੋਂ ਇੱਕ ਆਰਡਰ ਦਿੱਤਾ ਗਿਆ ਸੀ, ਮੰਦਭਾਗਾ ਆਰਡਰ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਸਿਰ ਪਾੜ ਦਿਓ। ਕਈ ਕਿਸਾਨਾਂ ਦੇ ਸਰੀਰ ਦੇ ਉੱਤੇ ਅਜਿਹੇ ਜ਼ਖਮ ਪਏ ਕਿ ਹਸਪੀਟਲਾਈਜ਼ਡ ਹੋ ਗਏ, ਕਈਆਂ ਦੇ 27 ਟਾਂਕੇ ਵੀ ਲੱਗਿਆ ਜੀ। ਉਸ ਤੋਂ ਬਾਅਦ ਹੁਣ ਇਹਨਾਂ ਨੇ ਕੁਝ ਪਲਾਨ ਆਊਟ ਕੀਤੇ ਨੇ ਜੀ ਕਿਸਾਨਾਂ ਨੇ, ਤੇ ਮੁਜ਼ੱਫਰਨਗਰ ਦੇ ਵਿੱਚ ਮਹਾ ਪੰਚਾਇਤ ਕੀਤੀ ਹੈ, ਜਿੱਥੇ ਕਿ ਕਿਹਾ ਜਾ ਸਕਦਾ ਹੈ ਕਿ ਯੋਗੀ ਤੇ ਮੋਦੀ ਸਰਕਾਰ ਹਿੱਲ ਗਈ ਹੈ। ਇਹ ਗੱਲ ਬਿਲਕੁਲ ਠੀਕ ਹੈ ਜੀ। ਜਿਹੜੀਆਂ ਖਬਰਾਂ ਆ ਰਹੀਆਂ ਨੇ ਇਸ ਵੇਲੇ, ਮੁਜ਼ੱਫਰਨਗਰ ਦੀ ਰੈਲੀ ਨੂੰ ਜਿਹੜੇ ਇੰਗਲਿਸ਼ ਨਿਊਜ਼ਪੇਪਰ ਨੇ ਉਹ ਉਹਨੂੰ ਸੁਪਰ ਮੈਗਾ ਰੈਲੀ ਦਾ ਨਾਂ ਦੇ ਰਹੇ ਨੇ। ਲੱਖਾਂ ਹੀ ਲੋਕ ਉੱਥੇ ਇਕੱਠੇ ਹੋਏ ਨੇ, ਤੇ ਹਿੰਦੀ ਦੀ ਨਿਊਜ਼ਪੇਪਰ ਜਿਹੜੇ ਉਹ ਉਹਨੂੰ ਮਹਾ ਰੈਲਾ, ਮਤਲਬ ਰੈਲੀ ਵੀ ਨਹੀਂ, ਉਹਨੂੰ ਮਹਾ ਰੈਲਾ ਦੀ ਉਹਨਾਂ ਨੇ ਸੰਗਿਆ ਦਿੱਤੀ ਹੈ। ਤੇ ਇਸ ਕਰਕੇ ਡੈਫੀਨਿਟਲੀ ਇਹ ਜਿਹੜੀ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਹੈ ਚਾਹੇ ਯੂਪੀ ਦੀ ਹੈ, ਇਹ ਹਿੱਲੀ ਹੋਈ ਹੈ। ਇਹਦੇ ਬਾਰੇ ਖਾਸ ਗੱਲਾਂ ਨੇ। ਮੁਜ਼ੱਫਰਨਗਰ ਜਿਹੜਾ ਏਰੀਆ ਹੈ ਜੀ, ਤੁਹਾਨੂੰ ਸ਼ਾਇਦ ਤੁਹਾਡੇ ਸ਼ੋਤੇ ਨੂੰ ਪਤਾ ਹੋਏਗਾ ਕਿ ਇਹ ਮੁਸਲਿਮ ਡੋਮੀਨੇਟਡ ਹੈ ਕਾਫੀ। ਜੀ ਜੀ, ਇੱਥੇ 2013 ਸੌਰੀ ਲੈਟ ਮੀ ਗੈਟ ਮਾਈ ਡੇਟਸ ਰਾਈਟ, ਹਾਂਜੀ 2013 ਚ ਇੱਥੇ ਮੁਸਲਿਮ ਤੇ ਹਿੰਦੂ ਰਾਈਟਸ ਵੀ ਹੋਏ ਸਨ ਜੀ। ਹੁਣ ਜਿਹੜੀ ਅੱਜ ਦੀ ਰੈਲੀ, ਕੱਲ ਜਿਹੜੀ ਰੈਲੀ ਉੱਥੇ ਹੋਈ ਹੈ, ਇੱਥੇ ਘੱਟ ਤੋਂ 5-6 ਲੱਖ ਦੇ ਕਰੀਬ ਦਾ ਇਕੱਠ ਸੀ। ਉੱਥੇ ਮੁਸਲਮਾਨ, ਹਿੰਦੂ, ਸਿੱਖ ਸਾਰੇ ਇੱਕੋ ਪਲੇਟਫਾਰਮ ਤੇ ਆ ਗਏ ਨੇ। ਜੀ ਜੀ, ਇਹਨਾਂ ਦੇ ਰਾਕੇਸ਼ ਟਿਕੈਤ ਜਿਹੜੇ ਲੀਡਰ ਨੇ ਉਥੋਂ ਦੇ ਸੰਯੁਕਤ ਮੋਰਚਾ ਦੇ, ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਉੱਥੇ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੇ ਜਿਹੜੇ ਨਾਰੇ ਨੇ ਉਹ ਸਟੇਜ ਤੋਂ ਲਗਾਏ, ਤੇ ਦੋਨਾਂ ਵਾਸਤੇ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਤੇ ਇੱਕ ਤਾਂ ਜਿਹੜੀ ਮੇਨ ਗੱਲ ਕਿ ਲੋਕੀ ਇਹਨੇ 5-6 ਲੱਖ ਬੰਦਾ ਵੋਲੰਟਰਲੀ ਉੱਥੇ ਇਕੱਠਾ ਹੋ ਜਾਣਾ, ਇਹਦਾ ਨੋਟਿਸ ਜ਼ਰੂਰ ਗਵਰਨਮੈਂਟ ਲਏਗੀ। ਤੇ ਸੈਕੰਡਲੀ ਇਹ ਜਿਹੜੀ ਸੈਕਟੇਰੀਅਨ ਯੂਨਿਟੀ ਹੈ, ਡਿਫਰੈਂਟ ਧਰਮਾਂ ਦਾ ਇੱਕ ਮੰਚ ਦੇ ਉੱਤੇ ਆ ਕੇ ਬੈਠਣਾ ਤੇ ਇੱਕ ਦੂਸਰੇ ਨੂੰ ਟੋਲਰੇਟ ਕਰਨਾ, ਇੱਕ ਦੂਸਰੇ ਨਾਲ ਮਿਲ ਕੇ ਬਹਿਣਾ, ਇਹ ਜਿਹੜੀ ਬੀਜੇਪੀ ਦੀ ਪੋਲਿਟਿਕਸ ਹੈ, ਥੋੜੀ ਰਿਲੀਜਨ ਬੇਸਡ ਪੋਲਿਟਿਕਸ ਹੁੰਦੀ ਹੈ ਉਹਨਾਂ ਦੀ, ਇਹ ਉਹਦੇ ਤੇ ਬਿਲਕੁਲ ਹਮਲਾ ਹੈ। ਤੇ ਇਸ ਕਰਕੇ ਉਹ ਹਿੱਲੇ ਹੋਏ ਨੇ, ਇਸ ਕਰਕੇ ਜਿਹੜੀ ਉਹਨਾਂ ਦੀ ਪੋਲਿਟਿਕਸ ਦੀ ਬੇਸਿਸ ਹੈ ਉਹਦੇ ਤੇ ਅਟੈਕ ਕੀਤਾ ਉਹਨਾਂ ਨੇ ਜੀ। ਤੇ ਇਹ ਡੈਫੀਨਿਟਲੀ ਇਹਦਾ ਨੋਟ ਲੈਣਾ ਪਏਗਾ ਉਹਨਾਂ ਨੂੰ। ਅਗਲੇ ਦਿਨਾਂ 'ਚ ਹੁਣ ਇਹ ਬੀਜੇਪੀ ਦੀ ਸਰਕਾਰ, ਚਾਹੇ ਸਟੇਟ ਦੀ ਕਹਿ ਲਓ ਚਾਹੇ ਤੁਸੀਂ ਸੈਂਟਰ ਦੀ ਕਹਿ ਲਓ, ਕਿਵੇਂ ਰਿਐਕਟ ਕਰਦੇ ਨੇ, ਇਹ ਅਗਲੇ ਵੇਲੇ ਦੇਖਣਾ ਪਏਗਾ। ਪਰ ਨੋਟਿਸ ਉਹਨਾਂ ਨੇ ਡੈਫੀਨਿਟਲੀ ਲਿਆ ਤੇ ਹਿੱਲੀ ਹੋਏ ਨੇ ਜੀ। ਨਾਗੀ ਸਾਹਿਬ, ਕਿਸਾਨ ਮੋਰਚੇ ਵੱਲੋਂ ਇਸ ਸਮੇਂ ਮਹਾ ਰੈਲੀ ਦੌਰਾਨ 4 ਅਹਿਮ ਐਲਾਨ ਕੀਤੇ ਗਏ ਨੇ, ਸੋ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਉਹ ਕਿਹੜੇ ਅਹਿਮ ਐਲਾਨ ਨੇ? ਹਾਂਜੀ, ਦੇਖੋ ਜੀ, 4 ਬੜੇ ਇੰਪੋਰਟੈਂਟ ਜਿਹੜੇ ਡਿਸੀਜਨ ਉਹਨਾਂ ਨੇ ਸਟੇਜ ਤੋਂ ਉੱਥੇ ਡਿਕਲੇਅਰ ਕੀਤੇ ਨੇ। ਇੱਕ ਤੇ ਕਰਨਾਲ ਜਿਹੜਾ ਉੱਥੇ ਉਹਨਾਂ ਨੇ ਲਾਠੀ ਚਾਰਜ ਕੀਤਾ ਸੀ, ਉਹਦੇ ਅਗੇਂਸਟ 7 ਤਰੀਕ ਨੂੰ, 7 ਸਤੰਬਰ ਨੂੰ, ਯਾਨੀ ਕਿ ਕੱਲ ਹੀ ਇੱਕ ਉੱਥੇ ਰੈਲੀ ਕਰਨਗੇ ਕਰਨਾਲ 'ਚ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਇੱਕ ਮਿਸ਼ਨ ਯੂਪੀ ਤੇ ਮਿਸ਼ਨ ਉੱਤਰਾਖੰਡ ਦੇ ਤਹਿਤ 10 ਸਤੰਬਰ ਨੂੰ ਲਖਨਊ 'ਚ ਰੈਲੀ ਕੀਤੀ ਜਾਏਗੀ। 15 ਸਤੰਬਰ ਨੂੰ ਜੈਪੁਰ 'ਚ ਕਿਸਾਨ ਸੰਸਦ ਉਹ ਵੀ ਪਾਉਣ ਵਾਸਤੇ ਕੀਤੀ ਜਾਏਗੀ। ਤੇ 7 ਸਤੰਬਰ ਨੂੰ ਅੱਗੇ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਜੀ ਜੀ। ਇਸੇ ਕਰਕੇ ਹੈ ਕਿ ਜਿਹੜਾ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕੇ ਕਿ ਜਿਹੜਾ ਸਾਰਾ ਮੁੱਦਾ ਪ੍ਰਾਈਵੇਟਾਈਜੇਸ਼ਨ ਦਾ ਇਨ ਜਨਰਲ, ਉਹਦੇ ਅਗੇਂਸਟ ਵੀ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਸਕੇ ਜੀ। ਨਾਗੀ ਸਾਹਿਬ, ਬੱਚੇ ਦੇ ਦਿਮਾਗ ਦੇ ਵਿੱਚ, ਬੱਚੇ ਦੀ ਜ਼ੁਬਾਨ ਦੇ ਉੱਤੇ ਕਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਅਸਰ ਹੈ, ਜਾਂ ਕਹਿ ਲਓ ਵੀ ਉਹਨਾਂ ਨੂੰ ਪਤਾ ਹੈ ਕਿ ਇਹ ਕਾਲੇ ਕਾਨੂੰਨ ਕਿਉਂ ਬਣੇ ਨੇ, ਕਿਹਦੇ ਹਿੱਤ ਦੇ ਵਿੱਚ ਆ ਜਾਂ ਕਿਹਦੇ ਨੁਕਸਾਨ ਦੇ ਵਿੱਚ ਆ।
ਸਾਰੇ ਬੱਚੇ ਇੱਕ ਜਿਹੜਾ ਹਰਾ ਝੰਡਾ ਚੱਕੀ ਫਿਰਦੇ ਨੇ, ਕਿਸਾਨ ਮੋਰਚੇ ਦਾ, ਬਜ਼ੁਰਗ ਤੋਂ ਲੈ ਕੇ ਬੱਚਾ, ਔਰਤਾਂ ਸਾਰੀਆਂ ਇਸ ਮੰਚ ਦੇ ਉੱਤੇ ਇਕੱਠੀਆਂ ਹੋਈਆਂ ਨੇ। ਪਰ ਸਰਕਾਰ ਜਿਹੜੀ ਹੈਗੀ ਜੀ ਉਹਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ। ਜਿਵੇਂ ਕਿ ਯੂਨੀਅਨ ਦੇ ਜਿਹੜੇ ਪ੍ਰਧਾਨ ਹੈਗੇ ਨੇ ਰਾਕੇਸ਼ ਟਿਕੈਤ, ਉਹਨਾਂ ਨੇ ਹਮੇਸ਼ਾ ਕਿਹਾ ਹੈ ਕਿ ਜਿਹੜੀ ਸਰਕਾਰ ਹੈ ਆਪਣੀ ਜਿੱਦ ਤੇ ਅੜੀ ਹੋਈ ਹੈ। ਤੁਹਾਨੂੰ ਲੱਗਦਾ ਹੈ ਕਿ ਐਡੀਆਂ ਵੱਡੀਆਂ ਜਿਹੜੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਮਹਾ ਪੰਚਾਇਤ ਹੋ ਰਹੀਆਂ ਨੇ, ਇੱਕ ਪਾਸੋਂ ਆਪਾਂ ਕਹਿ ਸਕਦੇ ਹਾਂ ਕਿ ਹਾਂ ਉਹਨਾਂ ਨੂੰ ਕੋਈ ਨਾ ਕੋਈ ਡਰ ਤਾਂ ਜ਼ਰੂਰ ਹੋਵੇਗਾ, ਪਰ ਗੱਲ ਕਰਨ ਲਈ ਅਜੇ ਵੀ ਅੜੇ ਹੋਏ ਨੇ ਜੀ ਉਹ। ਦੇਖੋ ਇਹ ਬੜੀ ਮੰਦਭਾਗੀ ਗੱਲ ਹੈ ਤੇ ਉਹਦਾ ਕੀਮਤ ਉਹਨੂੰ ਆਪ ਹੀ ਚੁਕਾਉਣੀ ਪੈਣੀ ਹੈ, ਕਿਉਂਕਿ ਪੰਜਾਬ ਤੱਕ ਸ਼ੁਰੂ ਤੋਂ ਦੇਖੋ ਜਿਹੜੇ ਕਿਸਾਨੀ ਬਿੱਲ ਆਏ ਨੇ, ਮੈਂ ਥੋੜੀ ਸਟੱਡੀ ਕਰ ਰਿਹਾ ਸੀ ਇਹਦੀ, ਇਹ ਸਤੰਬਰ 2020 ਸਤੰਬਰ 1920 ਚ ਆਏ ਨੇ ਤੇ ਐਜੀਟੇਸ਼ਨ ਉਦੋਂ ਦੀ ਚੱਲ ਰਹੀ ਹੈ। ਪਹਿਲਾਂ ਤੇ ਪੰਜਾਬ ਤੱਕ ਸੀਮਿਤ ਸੀ, ਫਿਰ ਪੰਜਾਬ ਤੋਂ ਹਰਿਆਣਾ ਜਾਈ, ਫਿਰ ਇਹ ਦਿੱਲੀ ਤੱਕ ਗਈ। ਹੁਣ ਇਹ ਕਹਿ ਸਕਦੇ ਨੇ ਕਿ ਵੀ ਦਿੱਲੀ ਪੰਜਾਬ ਦੀਆਂ ਸੀਟਾਂ ਬੜੀਆਂ ਘੱਟ ਨੇ, 10-12 ਸੀਟਾਂ ਨੇ ਲੋਕ ਸਭਾ ਦੀਆਂ, ਹਰਿਆਣਾ ਦੀਆਂ ਹੋਰ 7-8 ਸੀਟਾਂ ਨੇ, ਤੇ ਇਹਨਾਂ ਸਾਨੂੰ ਚਲੋ ਵੀ ਨਹੀਂ ਇਫੈਕਟ ਪੈਂਦਾ। ਲੇਕਿਨ ਗੋਇੰਗ ਫਾਰਵਰਡ ਯੂਪੀ ਚ ਜਦੋਂ ਇਹ ਮਸਲਾ ਖੜਾ ਹੋ ਜਾਂਦਾ ਹੈ, ਮੱਧ ਪ੍ਰਦੇਸ਼ ਜਦੋਂ ਮਸਲਾ ਖੜਾ ਹੋ ਜਾਂਦਾ ਹੈ, ਜਿਹੜੀ ਕਿ ਇੰਡੀਅਨ ਪਾਰਲੀਮੈਂਟ ਦੀ ਕੋਰ ਹੈ, ਸਾਰਾ ਰਸਤਾ ਉੱਥੇ ਹੀ ਬਣਦਾ ਹੈ। ਤੇ ਹੁਣ ਇਹਨਾਂ ਨੂੰ ਨੋਟਿਸ ਲੈਣਾ ਪੈਣਾ। ਤੇ ਨਾਲ ਇੱਕ ਹੋਰ ਗੱਲ ਜਿਹੜੀ ਤੁਸੀਂ ਪਹਿਲਾਂ ਵੀ ਕੀਤੀ ਹੈ ਨਾ ਕਿ ਹਿੰਦੂ, ਮੁਸਲਿਮ, ਸਿੱਖ ਇਹ ਸਾਰੇ ਹੁਣ ਇੱਕ ਮੰਚ ਤੇ ਆ ਗਏ ਨੇ। ਜੀ ਜੀ। ਤੇ ਹੁਣ ਇਹਨਾਂ ਨੂੰ ਸੁਣਨਾ ਪੈਣਾ ਜਿਹੜੀ ਸੈਕਟੇਰੀਅਨ ਪੋਲਿਟਿਕਸ ਹੁੰਦੀ ਸੀ ਪਹਿਲਾਂ, ਉਹ ਪੋਲਿਟਿਕਸ ਤੋਂ ਹੁਣ ਇਹਨਾਂ ਨੂੰ ਥੋੜਾ ਧੱਕਾ ਲੱਗਾ, ਕਾਫੀ ਜ਼ਿਆਦਾ ਧੱਕਾ ਲੱਗਾ ਇਸ ਰੈਲੀ ਤੋਂ। ਤੇ ਇਸ ਰੈਲੀਆਂ ਤੋਂ ਬਾਅਦ ਇਹ ਗੋਲੇ 4-5 ਨੇ ਰੈਲੀਆਂ ਜਿਹੜੀਆਂ ਇਹਨਾਂ ਨੇ ਅਨਾਉਂਸ ਕੀਤੀਆਂ ਨੇ, ਉਹ ਤੋਂ ਬਾਅਦ ਦੇਖਦੇ ਹਾਂ ਕਿ ਇਹਨਾਂ ਤੇ ਕੀ ਅਸਰ ਪੈਂਦਾ। ਪਰ ਨੋਟਿਸ ਇਹਨਾਂ ਨੂੰ ਲੈਣਾ ਪਏਗਾ ਡੈਫੀਨਿਟਲੀ, ਤੇ ਬੜੇ ਫੈਸਲੇ ਲੈਣੇ ਪੈਣਗੇ, ਨਾ ਕਿ ਖਾਲੀ ਕਿਸਾਨਾਂ ਦੇ ਬਿੱਲ ਦੇ ਬਾਰੇ, ਪਰ ਜਨਰਲ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹਦੇ ਬਾਰੇ ਵੀ। ਜੀ ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਮਿਲਦੇ ਹਾਂ ਜੀ ਅਗਲੇ ਹਫਤੇ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।